मैं धन जिगड़ा कहना भी सवेर तो लैके जिन्होंने निक्के निक्के बच्चों तो लैके बजुर्गों तक सो जिन्होंने पहुँच के उन्होंने मैं नमस्कार करता। जब डुलदा खून शहीदां दा तकदीर बदलदी कौमां दी रंबियां नाल खोपड़ लह जावण तस्वीर बदलदी कौमां दी। पिछले समय दे विच कनेडा की धरती ते भाई हरदीप सिंह निज्जर दा कतल होया, उन्हां सरकारां ने कतल किया। अज वो कतल ते जून 1984 नूं जो हिंदुस्तान की जालम सरकार ने टैंकां तोपां नाल हरमंदर साहब डिठे सभे थाब नहीं तुद जो है जिथे हिंदू भी आउंदा मुसलमान भी आउंदा हरेक धर्म का वर्ग आउंदा आ उत्थे आके हमला किया। ते महापुरुषां दे वचन सन संत जरनैल सिंह दे कि जिद्दण टैंकां तोपां समेत बूटां समेत आर्मी दाखिल होगी तो खालिस्तान की नींह रखी जाऊगी। तो अज इत्थे वेख के अज साडे पंजाबियां ने सिखां ने दसता कि सिख कौम अजे जूंदी जागदी आ। लगातार कवरेज चल रही है सिविक सेंटर प्लाजा तो पंजाबी रेडियो USA ਦੇ ਉੱਤੇ ਆਪਣੇ ਨਾਲ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਇਸ ਟਾਈਮ ਜੁੜ ਚੁੱਕੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਿੱਦਾਂ ਦਾ ਰਿਹਾ, ਕਿਆ ਬਾਤ ਹੈ, ਅੱਜ ਤਾਂ ਬੱਲੇ ਬੱਲੇ ਹੋ ਗਈ। मैं कहना जब डुलदा खून शहीदां दा तकदीर बदलदी कौमां दी रंबियां नाल खोपड़ लह जावण तस्वीर बदलदी कौमां दी। पिछले समय दे विच कनेडा की धरती ते भाई हरदीप सिंह निज्जर दा कतल होया, उन्हां सरकारां ने कतल किया। अज वो कतल ते जून 1984 नूं जो हिंदुस्तान की जालम सरकार ने टैंकां तोपां नाल हरमंदर साहब डिठे सभे थाब नहीं तुद जो है जिथे हिंदू भी आउंदा मुसलमान भी आउंदा हरेक धर्म का वर्ग आउंदा आ उत्थे आके हमला किया। ते महापुरुषां दे वचन सन संत जरनैल सिंह दे कि जिद्दण टैंकां तोपां समेत बूटां समेत आर्मी दाखिल होगी तो खालिस्तान की नींह रखी जाऊगी। तो अज इत्थे वेख के अज साडे पंजाबियां ने सिखां ने दसता कि सिख कौम अजे जूंदी जागदी आ। जी भाई साहब किन्ना कि तुहाडे हिसाब दे नाल तुहानूं लगदा है भी कोई है गिणती मिणती भी बेहिसाबा ही काम रहा है? मैनूं लगदा कि ਲੱਖ ਦੇ ਕਰੀਬ ਤੇ ਵੋਟ ਪੈ ਚੁੱਕੀ ਆ। ਬਾਕੀ ਤੁਸੀਂ ਲਾਈਨਾਂ ਤੁਸੀਂ ਵੀ ਵੇਖੀਆਂ ਆ ਕਿ ਇੱਕ ਲਾਈਨ ਦੀ ਕਤਾਰ ਜਿਹੜੀ ਆ ਉਹ ਜੇ ਉਹ ਇੱਕ ਜਿਹੜਾ ਉਹਦਾ ਤੁਸੀਂ ਲੰਮੀ ਕਤਾਰਾਂ ਤੇ ਬਹੁਤ ਲੰਬੀਆਂ ਸੀ, ਜੇ ਤੁਸੀਂ ਉਹਦੀ ਵਿੱਥ ਵੇਖੋ ਤੇ ਮੈਂ ਕਹਿੰਦਾ ਇੱਕ ਲਾਈਨ ਦੇ ਵਿੱਚ 15 ਜਿਹੜੇ ਸਿੱਖ ਸੰਗਤਾਂ ਦੇ ਸ਼ਰਧਾਲੂ ਉਹ ਖੜੇ ਸੀ। ਮੈਂ ਧੰਨ ਜਿਗੜਾ ਕਹਿੰਦਾ ਵੀ ਸਵੇਰ ਤੋਂ ਲੈ ਕੇ ਜਿਨ੍ਹਾਂ ਨੇ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੋ ਜਿਨ੍ਹਾਂ ਨੇ ਪਹੁੰਚ ਕੇ ਉਹਨਾਂ ਨੂੰ ਮੈਂ ਨਮਸਕਾਰ ਕਰਦਾ ਜੀ। ਸੋ ਕੀ ਕਹਿਣਾ ਚਾਹੁੰਦੇ ਆ ਸੰਗਤਾਂ ਨੂੰ ਕਿ ਜਿਹੜੇ ਅਜੇ ਵੀ ਸੋਚਦੇ ਆ ਵੀ ਹਾਏ ਪਤਾ ਨਹੀਂ ਕੀ ਹੋ ਜਾਣਾ ਜੇ ਵੋਟ ਪਾਉਣ ਚਲੇ ਗਏ, ਅਗਲੇ ਪੜਾਵਾਂ ਲਈ ਕੀ ਤੁਸੀਂ ਕਹਿਣਾ ਚਾਹੁੰਦੇ? ਮੈਂ ਇਹੀ ਕਹਿਣਾ ਚਾਹੁੰਦਾ ਕਿ ਨਾਨਕ ਨਿਰਮਲ ਪੰਥ ਚਲਾਇਆ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਨੇ ਸਿੱਖ ਧਰਮ ਦੀ ਆਰੰਭਤਾ ਕੀਤੀ ਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਤਿਲਕ ਤੇ ਜੰਜੂ ਦੀ ਖਾਤਰ ਕੁਰਬਾਨੀ ਕੀਤੀ ਆ। ਸਾਡਾ ਧਰਮ ਤੇ ਉਹ ਆ ਅਸੀਂ ਦੂਜਿਆਂ ਦੀ ਰੱਖਿਆ ਕਰਦੇ ਆ, ਪਰ ਜਦੋਂ ਸਾਡੇ ਆਪਣੇ ਧਰਮ ਤੇ ਸਾਡੇ ਆਪਣੇ ਜੁਝਾਰੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਕੌਂਕੇ ਦਾ ਤੁਸੀਂ ਇਤਿਹਾਸ ਸੁਣਿਆ ਕਿੱਦਾਂ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਤੇ ਇਹਨਾਂ ਨੂੰ ਨਹਿਰ 'ਚ ਸੁੱਟਿਆ ਗਿਆ, ਨਿੱਕੇ ਨਿੱਕੇ ਦੁੱਧ ਚੁੰਗਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਾਡੇ ਨਾਲ ਇੰਨਾ ਕਤਲੇਆਮ ਹੋਇਆ ਤੇ ਮੈਂ ਸੋਚਦਾ ਆ ਕਿ ਸਾਡਾ ਜਿਹੜਾ 40 ਸਾਲ ਦਾ ਰਾਜ ਆ ਉਹ ਇਤਿਹਾਸ ਪੜ੍ਹ ਲੈਣਾ ਚਾਹੀਦਾ ਕਿ ਅਸੀਂ 1800 ਸਦੀ ਦੇ ਵਿੱਚ ਰਾਜ ਕੀਤਾ ਆ ਤੇ ਉਹ ਰਾਜ ਦੇ ਦਾ ਤੇ ਦੁਨੀਆ ਤੇ ਅੱਜ ਤੱਕ ਕੋਈ ਰਾਜ ਨਹੀਂ ਹੈਗਾ। ਤੇ ਜੇ ਇਸ ਤਰ੍ਹਾਂ ਦਾ ਰਾਜ ਚਾਹੁੰਦੇ ਆ ਜਿਹਦੇ ਵਿੱਚ ਹਰੇਕ ਧਰਮ ਸੁਰੱਖਿਅਤ ਰਹਿ ਸਕੇ ਤੇ ਸਾਨੂੰ ਵੋਟ ਪਾਉਣੀ ਚਾਹੀਦੀ ਆ। ਬਹੁਤ ਧੰਨਵਾਦ।